ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਕਰ ਰਹੇ ਹਾਂ ਖਾਸ ਰਿਪੋਰਟ। ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆਂ ਦੀ ਗੱਲ ਚੱਲੀ ਹੈ। ਵੱਡੇ ਵੱਡੇ ਧਨਾੜ ਰਸੂਖਵਾਨ ਈਵਨ ਕਿ ਹੁਣ ਤਾਂ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਆ ਲੋਕ, ਉਹਨਾਂ ਦੇ ਵੀ ਨਾਂ ਬੋਲਣ ਲੱਗ ਪਏ ਨੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਐਲੀਗੇਸ਼ਨ ਲੱਗ ਰਹੇ ਹੈ ਕਿ ਜਿਹੜੀ ਕਪੂਰਥਲਾ ਦੇ ਵਿੱਚ 954 ਏਕੜ ਜ਼ਮੀਨ ਤੇ ਜਿਹੜਾ ਕਬਜ਼ਾ ਵਾ, ਉਹਦੇ ਵਿੱਚੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਫਗਵਾੜੇ ਦੇ ਵਿੱਚ 7 ਕਨਾਲ 15 ਮਰਲੇ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ। ਇੱਕ ਗੁਰਦੁਆਰਾ ਸਾਹਿਬ ਦੇ ਸਮੇਤ 12 ਹੋਰਾਂ ਦੇ ਵੀ ਨਾਂ ਨੇ। ਜਿਹੜੀ ਥੋੜੀ ਜਿਹੀ ਤਫਸੀਲ ਆ ਉਹ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ। 1904 ਏਕੜ 2 ਕਨਾਲ 3 ਮਰਲੇ ਜ਼ਮੀਨ ਤੇ ਕਬਜ਼ਾ ਜਿਹੜਾ ਉਹ ਹਲੇ ਤੱਕ ਨਹੀਂ ਕੀਤਾ ਗਿਆ। 3562 ਏਕੜ 3 ਕਨਾਲ 19 ਮਰਲੇ ਦਾ ਫੈਸਲਾ ਵਿਭਾਗ ਦੇ ਹੱਕ ਦੇ ਵਿੱਚ ਆਇਆ, ਪਰ ਨਹੀਂ ਕੀਤੇ ਗਏ ਵਾਰੰਟ ਜਿਹੜੇ ਆ ਜਾਰੀ। ਸੋ ਇਹ ਜਿਹੜੇ ਆ ਉਹ ਤੱਥ ਨੇ ਕਿ ਜਿਨ੍ਹਾਂ ਤੱਥਾਂ ਤੇ ਕਹਿ ਸਕਦੇ ਹਾਂ। ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮਿੱਤਲ ਸਾਹਿਬ ਦੇ ਨਾਲ ਤਾਲੁਕਾਤ ਰੱਖਦੀ ਹੈ। ਮਿੱਤਲ ਸਾਹਿਬ ਕੌਣ ਨੇ? ਆਮ ਆਦਮੀ ਪਾਰਟੀ ਦੀ ਰਾਜ ਸਭਾ ਦੇ ਵਿੱਚ 5 ਜਿਹੜੇ ਹੁਣੇ ਮੈਂਬਰ ਭੇਜੇ ਗਏ ਆ, ਉਹਨਾਂ ਦੇ ਵਿੱਚੋਂ ਇੱਕ ਨੇ। ਤੇ ਇਹ ਪਹਿਲੀ ਮਰਤਬਾ ਨਹੀਂ ਹੈ ਕਿ ਕਾਰਪੋਰੇਟ ਘਰਾਣਿਆਂ ਨੇ ਪੰਜਾਬ ਦੀ ਜ਼ਮੀਨ, ਪੰਜਾਬ ਦੇ ਲੋਕਾਂ ਦੀ ਜ਼ਮੀਨ ਨੱਪੀ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕੇਸਿਸ ਇਹੋ ਜਿਹੇ ਆਉਣਗੇ। ਜੇਕਰ ਤੁਸੀਂ ਗੂਗਲ ਤੇ ਸਰਚ ਕਰੋਗੇ ਲੈਂਡਸਕੇਪ ਸਕੈਮਸ ਇਨ ਪੰਜਾਬ, ਤਾਂ ਬਹੁਤ ਸਾਰੀਆਂ ਤਫਸੀਲਾਂ ਆ ਜਾਣਗੀਆਂ। ਉਹਨਾਂ ਦੇ ਵਿੱਚ ਇੱਕ ਮੰਤਰੀ ਸ਼ਾਮ ਸੁੰਦਰ ਅਰੋੜਾ ਦਾ ਵੀ ਜ਼ਿਕਰ ਆ ਜਾਣਾ ਹੈ। ਖੈਰ, ਆ ਜਿਹੜੀ ਰਿਪੋਰਟ ਆ, ਜਿਹੜੀ ਪੰਚਾਇਤੀ ਵਿਭਾਗ ਦੀ ਰਿਪੋਰਟ ਆ, ਇਹ ਕਹਿੰਦੀ ਆ ਵੀ ਪੰਜਾਬ ਦੀ 10,000 ਤੋਂ ਵੱਧ ਏਕੜ ਦੀ ਜ਼ਮੀਨ ਤੇ ਕਬਜ਼ਾ ਵਾ, ਜਿਹਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਫਗਵਾੜਾ ਜ਼ਿਲ੍ਹਿਆਂ ਦੇ ਨਾਮ ਆ। ਹਲੇ ਇਹ ਇੱਕ ਇਲਾਕੇ ਦੀ ਜ਼ਮੀਨ ਆ। ਸਾਰੇ ਪੰਜਾਬ ਦੀ ਜ਼ਮੀਨ ਜੇਕਰ ਕਾਊਂਟ ਕਰੀਏ ਤਾਂ 60-70 ਹਜ਼ਾਰ ਏਕੜ ਤੇ ਕਬਜ਼ਾ ਵਾ। ਲਵਲੀ ਪ੍ਰੋਫੈਸ਼ਨਲ ਵਾਲੇ ਕੌਣ ਨੇ? ਕਾਰਪੋਰੇਟਸ ਨੇ। ਕਾਰਪੋਰੇਟ ਇਕੱਲੇ ਇਹ ਨਹੀਂ ਗੇ ਜਿਨ੍ਹਾਂ ਨੇ ਕਬਜ਼ਾ ਕੀਤਾ ਵਾ, ਕਾਰਪੋਰੇਟ ਹੋਰ ਬਥੇੜੇ ਨੇ। ਸ਼ਾਮ ਸੁੰਦਰ ਅਰੋੜਾ ਦਾ ਜ਼ਿਕਰ ਕੀਤਾ ਵਾ। ਸ਼ਾਮ ਸੁੰਦਰ ਅਰੋੜਾ ਦੇ ਉੱਤੇ ਐਲੀਗੇਸ਼ਨ ਲੱਗੇ ਕਿ 31 ਏਕੜ ਜ਼ਮੀਨ ਸਸਤੇ ਭਾਅ ਵੇਚੀ ਇਹਨਾਂ ਨੇ ਤੇ ਸਰਕਾਰੀ ਖਜ਼ਾਨੇ ਦਾ 400 ਕਰੋੜ ਰੁਪਏ ਦਾ ਨੁਕਸਾਨ ਕੀਤਾ। ਉਦਯੋਗ ਮੰਤਰੀ ਨੇ ਤੇ ਅਧਿਕਾਰੀਆਂ ਨੇ ਆਪਣੇ ਰੁਤਬੇ ਦੀ ਦੁਰਵਰਤੋਂ ਕੀਤੀ, ਲੋਕਪਾਲ ਤੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਹ 2021 ਦੀਆਂ ਖਬਰਾਂ ਨੇ, ਜਦੋਂ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਤੇ ਸਾਬਕਾ ਜਸਟਿਸ ਨਿਰਮਲ ਸਿੰਘ ਨੇ ਲੋਕਪਾਲ ਦੇ ਕੋਲ ਸ਼ਿਕਾਇਤ ਕੀਤੀ ਸੀ। ਜਿਹੜੀ ਪਾਰਟੀ ਦਾ ਸੰਸਦ ਮੈਂਬਰ ਹੁਣ ਜਿਹੜੇ 10,000 ਏਕੜ ਜ਼ਮੀਨ ਕਬਜ਼ੇ ਤੇ 7 ਕਨਾਲਾਂ ਦਾ ਜ਼ਿਕਰ ਆਉਂਦਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ, ਉਸੇ ਪਾਰਟੀ ਨੇ ਇਸੇ ਹੀ ਸਕੈਮ ਦੇ ਵਿੱਚ CBI ਦੀ ਜਾਂਚ ਦੀ ਮੰਗ ਕੀਤੀ ਆ। ਖਬਰਾਂ ਕੱਢ ਕੇ ਦੇਖ ਲਓ, ਚਾਹੇ ਇਸੇ ਪਾਰਟੀ ਨੇ, ਆਮ ਆਦਮੀ ਪਾਰਟੀ ਨੇ। ਧਾਲੀਵਾਲ ਸਾਹਿਬ ਹੁਣ ਸਕੈਮ ਕੱਢ ਕੇ ਲਿਆ ਰਹੇ ਨੇ, ਚੰਗੀ ਗੱਲ ਆ। ਸਰਕਾਰਾਂ ਨੂੰ ਇਹੀ ਕੰਮ ਤਾਂ ਕਰਨੇ ਚਾਹੀਦੇ ਆ, ਪਰ ਇਹ ਗੱਲਾਂ ਇੱਥੋਂ ਤੱਕ ਹੀ ਨਾ ਰਹਿ ਜਾਣ, ਇਹ ਯਕੀਨੀ ਬਣਾਉਣਾ ਚਾਹੀਦਾ। ਅਸਲ ਦੇ ਵਿੱਚ ਹੋਇਆ ਕੀ ਹੈ? ਜਿਹੜਾ ਸ਼ਾਮ ਸੁੰਦਰ ਅਰੋੜਾ ਵਾਲਾ ਜਿਹੜਾ ਕਾਰਪੋਰੇਟਸ ਲਿੰਕਡ ਚੁੱਕੋ ਚੀਜ਼ਾਂ ਨੇ, ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਨੇ ਨਵੀਂ ਬਣੀ ਕੰਪਨੀ ਨੂੰ ਕੌਡੀਆਂ ਦੇ ਭਾਅ ਜ਼ਮੀਨ ਵੇਚੀ ਤੇ ਇਹਦਾ ਸੱਚ ਬਾਹਰ ਲਿਆਉਣ ਦੇ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 31 ਜਨਵਰੀ ਦੀ ਗੱਲ ਹੈ 2020 ਦੀ, ਜਦੋਂ GR ਡਿਵੈਲਪਰਸ ਨਾਮ ਦੀ ਕੰਪਨੀ ਗਠਿਤ ਕੀਤੀ ਗਈ। ਨਵੇਂ ਸਿਰੇ ਤੋਂ JCT ਇਲੈਕਟ੍ਰੋਨਿਕਸ ਦੀ ਕਰੋੜਾਂ ਰੁਪਏ ਦੀ ਜ਼ਮੀਨ ਵੇਚਣ ਦੇ ਲਈ 2 ਅਜਿਹੇ ਅਖਬਾਰਾਂ ਦਾ ਨੋਟਿਸ ਦਿੱਤਾ ਗਿਆ, ਅਜਿਹੇ ਅਖਬਾਰਾਂ ਦੇ ਵਿੱਚ ਜਿਨ੍ਹਾਂ ਦੀ ਸਰਕੂਲੇਸ਼ਨ ਬਹੁਤ ਘੱਟ ਸੀ। ਹਾਲਾਂਕਿ ਇਸ ਸਮੇਂ ਦੇ ਦੌਰਾਨ ਨਵਾਂ ਵਿਕਰੀ ਨੋਟਿਸ ਜਾਰੀ ਕੀਤਾ ਜਾਣਾ ਸੀ। ਐਸਾ ਕਰਕੇ ਮੰਤਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਤੇ ਇਕੱਲੇ ਇਹ ਮੰਤਰੀ ਥੋੜ੍ਹੋ ਆ ਸ਼ਾਮ ਸੁੰਦਰ ਅਰੋੜਾ ਜਿਨ੍ਹਾਂ ਤੇ ਇਲਜ਼ਾਮ ਲੱਗੇ। ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਵੀ ਤੁਸੀਂ ਚਿੱਠਾ ਕੱਢ ਕੇ ਪੜ੍ਹ ਸਕਦੇ ਹੋ। ਜਾਲੀ ਟਰਸਟ ਬਿਲਡ ਕਰਕੇ ਹੋਰ ਹੀ ਇੱਕ ਬੋਗਸ ਚੀਜ਼ਾਂ ਪਾ ਕੇ 10 ਏਕੜ ਜ਼ਮੀਨ ਨੱਪਣ ਨੂੰ ਫਿਰਦੇ ਸੀ ਸਿੱਧੂ ਸਾਹਿਬ, ਔਰ ਜਿਹਦੀ ਕੀਮਤ ਕਰੋੜਾਂ ਦੇ ਵਿੱਚ ਹੈ, ਜਿਹੜੀ ਕਮਰਸ਼ੀਅਲ ਜ਼ਮੀਨ ਆ। ਤੇ ਆ ਮੋਹਾਲੀ ਦੀ ਕਿਤੇ ਕੋਈ ਗੈਰ ਕਮਰਸ਼ੀਅਲ ਜ਼ਮੀਨ ਆ? ਇਹ ਵੀ ਤੇ ਕਮਰਸ਼ੀਅਲ ਜ਼ਮੀਨ ਹੀ ਆ। ਪੰਜਾਬ ਦੀ 60 ਤੋਂ 70 ਹਜ਼ਾਰ ਏਕੜ ਜ਼ਮੀਨ ਐਸੀ ਹੈ ਜਿਹੜੀ ਕਾਰਪੋਰੇਟਸ ਔਰ ਪੋਲੀਟੀਸ਼ੀਅਨ ਦੇ ਨੈਕਸਸ ਨੇ ਦੱਬੀ ਹੋਈ ਆ। ਔਰ ਮਾਫ ਕਰਨਾ, ਇਹਦੇ 'ਚ ਤਾਂ ਹੁਣ ਕਲਾਕਾਰ ਵੀ ਭਾਈਚਾਰਾ ਵੀ ਆ ਗਿਆ ਵਾ, ਉਹਨੇ ਵੀ ਵਗਦੀ ਗੰਗਾ ਦੇ ਵਿੱਚ ਖੂਬ ਹੱਥ ਧੋਤੇ ਹੈ। ਸੋ ਫੈਸਲਾ ਪੰਜਾਬ ਨੇ, ਲੋਕਾਂ ਨੇ ਕਰਨਾ ਵਾ ਕਿ ਅਸੀਂ ਇਹਨਾਂ ਨੂੰ ਅਕਾਊਂਟੇਬਲ ਬਣਾਉਣਾ ਜਾਂ ਨਹੀਂ ਬਣਾਉਣਾ। ਬੇਸ਼ੱਕ ਹੁਣ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨਾਂ ਮਸਲਿਆਂ ਦੇ ਵਿੱਚ ਕਾਰਵਾਈਆਂ ਕਰ ਰਹੀ ਆ। ਇਹ ਜਿਹੜਾ ਦੁਆਬੇ ਏਰੀਏ ਦਾ ਤਾਂ ਮਾਝੇ ਦਾ ਕੁਝ ਹਿੱਸਾ ਸੀਗਾ, ਜਿਹਦੇ 'ਚ ਇਹ ਤੱਥ ਆਂਕੜੇ ਕੱਢ ਕੇ ਲਿਆਂਦੇ ਗਏ ਆ ਕਿ ਕਿਹਦੇ ਕੋਲੇ ਕਿੰਨੀ ਜ਼ਮੀਨ ਹੈ, ਕਿਹੜੇ ਪਿੰਡ ਦੀ, ਤੇ ਕਿੱਥੇ ਕਿੰਨੀਆਂ ਜ਼ਮੀਨਾਂ ਨੱਪੀਆਂ ਗਈਆਂ ਔਰ ਕਿੰਨੇ ਸਾਲਾਂ ਤੋਂ। ਔਰ ਖਾਸ ਗੱਲ ਇਹ ਹੈ ਕਿ ਜਿਹੜੀ ਜ਼ਮੀਨਾਂ ਜਿਹੜੀਆਂ ਨੱਪੀਆਂ ਗਈਆਂ ਵਾ, ਉਹਨਾਂ ਦੇ ਵਿੱਚ ਛਡਾਉਣ ਲਈ ਵੀ ਕਾਰਵਾਈਆਂ ਹੋਈਆਂ। ਇਹ ਨਹੀਂ ਗਾ ਕਿ ਜ਼ਮੀਨਾਂ ਨੱਪ ਕੇ ਲੋਕ ਬਹਿ ਗਏ ਤੇ ਉਸ ਤੋਂ ਬਾਅਦ ਵਿਭਾਗ ਨੇ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ। ਪਰ ਤੱਥ ਤੇ ਅਸਲੀਅਤ ਇਹ ਹੈ ਕਿ ਜਿਹੜੀਆਂ 16 ਮਹੀਨਿਆਂ 'ਚ 24 ਚਿੱਠੀਆਂ ਲਿਖੀਆਂ ਵਿਭਾਗ ਨੇ ਕਿ ਜ਼ਮੀਨਾਂ ਤੇ ਕਬਜ਼ੇ ਛੱਡ ਦਿਓ। ਕਈ ਥਾਈਂ ਵਾਰੰਟ ਵੀ ਜਾਰੀ ਹੋਏ ਆ, ਪਰ ਨਹੀਂ, ਕਾਰਵਾਈ ਨਹੀਂ ਹੋਈ, ਜ਼ਮੀਨਾਂ ਛੁਡਵਾਈਆਂ ਨਹੀਂ ਗਈਆਂ।
ਡਿਪਟੀ ਡਾਇਰੈਕਟਰ ਪੰਚਾਇਤੀ ਵਿਭਾਗ ਦੀ ਰਿਪੋਰਟ ਜਿਹੜੀ ਕਿ ਜਗਵਿੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਨੇ ਜਿਨ੍ਹਾਂ ਨੇ ਉਹਨਾਂ ਨੇ ਤਿਆਰ ਕੀਤੀ ਤੇ ਉਹ ਕਹਿੰਦੇ ਕਿ ਅਧਿਕਾਰੀਆਂ ਦੀ ਮਿਲੀ ਭੁਗਤ ਵੀ ਹੈ। ਸੋ ਇੱਕ ਨੈਕਸਸ ਦੇਖੋ ਤੁਸੀਂ ਕਿ ਕਿੱਡਾ ਤਕੜਾ ਵਾ ਪੋਲੀਟੀਸ਼ੀਅਨ, ਸੱਤਾਧਾਰੀ ਖਾਸ ਕਰਕੇ, ਜਾਂ ਉਹ ਜਿਹੜੇ ਸੱਤਾ ਦੇ ਨੇੜੇ ਆ, ਉਸ ਤੋਂ ਬਾਅਦ ਅਧਿਕਾਰੀ ਜਿਹੜੇ ਕਿ ਜਿਨ੍ਹਾਂ ਨੂੰ ਸਾਰਾ ਲੈਂਡ ਰਿਕਾਰਡ ਪਤਾ ਹੁੰਦਾ, ਉਸ ਤੋਂ ਬਾਅਦ ਲੋਅਰ ਲੈਵਲ ਤੇ ਉਹ ਬੰਦੇ ਜਿਹੜੇ ਕਿ ਸਾਰੀ ਰੇਕੀ ਕਰਦੇ ਆ, ਸਾਰਾ ਪਤਾ ਕਰਦੇ ਕਿੱਥੇ ਕਿੱਥੇ ਕਿੰਨੀ ਪਈ ਆ। ਹੋਰ ਇਹਨਾਂ ਨੇ ਇਕੱਲੀਆਂ ਜ਼ਮੀਨਾਂ ਨੱਪੀਆਂ ਹੀ ਨਹੀਂ, ਸ਼ਾਮ ਸੁੰਦਰ ਵਰਗੇ ਲੋਕਾਂ ਨੇ ਜ਼ਮੀਨਾਂ ਵੇਚਣ ਦੇ ਐਲੀਗੇਸ਼ਨਾਂ ਦਾ ਸਾਹਮਣਾ ਕਰ ਰਹੇ ਆ। ਬਲਬੀਰ ਸਿੰਘ ਸਿੱਧੂ ਵਰਗੇ ਸਾਬਕਾ ਸਿਹਤ ਮੰਤਰੀ ਵਰਗੇ, ਉਹਨਾਂ ਤੇ ਵੀ ਇਸੇ ਤਰ੍ਹਾਂ ਹੀ ਕਿ ਬੋਗਸ ਚੀਜ਼ਾਂ ਖੜੀਆਂ ਕਰਕੇ ਜ਼ਮੀਨਾਂ ਜਿਹੜੀਆਂ ਉਹ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਔਰ ਟਰਸਟਾਂ ਦੇ ਨਾਂ ਤੇ। ਸੋ ਫੈਸਲਾ ਜਿਹੜਾ ਵਾ ਉਹ ਪੰਜਾਬ ਦੇ ਲੋਕਾਂ ਨੇ ਕਰਨਾ ਵਾ ਕਿ ਇਹਨਾਂ ਤੋਂ ਜ਼ਮੀਨਾਂ ਛਡਾਉਣੀਆਂ ਵੀ ਆ ਜਾਂ ਇਦਾਂ ਹੀ ਚੱਲੀ ਜਾਣ ਦਿਓ। ਜੇ ਅਕਾਲੀ ਆ ਗਏ ਤਾਂ ਅਕਾਲੀ ਨੱਪ ਗਏ, ਜੇ ਕਾਂਗਰਸੀ ਆ ਗਏ ਤਾਂ ਕਾਂਗਰਸੀ ਨੱਪ ਗਏ, ਜੇ ਕੋਈ ਹੋਰ ਜਿਹਦਾ ਦਾ ਲੱਗਿਆ। ਆਮ ਆਦਮੀ ਪਾਰਟੀ ਦੇ ਹੁਣ ਰਾਜ ਸਭਾ ਮੈਂਬਰ ਵੀ ਇਹ 'ਚ ਇਨਵੋਲਵ ਹੋ ਗਏ। ਸੋ ਇਹ ਮੇਕ ਸ਼ੋਰ ਕੀਤਾ ਜਾਣਾ ਚਾਹੀਦਾ ਕਿ ਜ਼ਮੀਨਾਂ ਤੋਂ ਕਬਜ਼ੇ ਛੁਡਾਏ ਜਾਣ, ਕਿਉਂਕਿ ਇਹ ਜ਼ਮੀਨਾਂ ਕਿਸੇ ਦੇ ਘਰੋਂ ਨਹੀਂ ਲਿਆਂਦੀਆਂ, ਕਿਸੇ ਨੇ, ਪੰਜਾਬ ਦੇ ਲੋਕਾਂ ਦੀਆਂ ਨੇ, ਪੰਜਾਬ ਦੀ ਆਵਾਮ ਦੀਆਂ ਨੇ। ਇਹਨਾਂ ਜ਼ਮੀਨਾਂ ਤੋਂ ਜੇਕਰ ਕਬਜ਼ੇ ਛੁਡਵਾਏ ਜਾਣ ਤਾਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮਾਲੀਆ ਇਕੱਠਾ ਕੀਤਾ ਜਾਵੇ। ਫੋਰ ਐਗਜ਼ਾਮਪਲ 10,000 ਏਕੜ ਦੀ ਗੱਲ ਚੱਲੀ ਹੈ, ਜੇਕਰ ਇੱਕ ਏਕੜ 50,000 ਨੂੰ ਵੀ ਅਸੀਂ ਕਾਊਂਟ ਕਰੀਏ ਸਾਲਦਾਰ ਵਾਸਤੇ, ਠੇਕੇ ਤੇ ਲੈਣ ਵਾਸਤੇ, ਤਾਂ ਤੁਸੀਂ ਵੇਖੋ ਕਿੰਨਾ ਸਰਮਾਇਆ ਬਣਦਾ ਵਾ। ਔਰ ਪਿਛਲੇ ਦਿਨੀ ਅਸੀਂ ਇਹ ਚਰਚਾ ਕੀਤੀ ਹੈ ਕਿ ਕਿਵੇਂ ਕਿਵੇਂ ਜ਼ਮੀਨਾਂ ਐਕਵਾਇਰ ਕਰਕੇ ਪੰਜਾਬ ਸਰਕਾਰ ਨੇ ਜਿਹੜੀਆਂ ਵਾ ਉਹ ਉੱਦਾਂ ਹੀ ਛੱਡੀਆਂ ਹੋਈਆਂ। ਬਹੁਤ ਸਾਰੇ ਏਅਰਪੋਰਟ ਆ ਜਿਹੜੇ ਵਰਤੋਂ ਦੇ ਵਿੱਚ ਹੀ ਨਹੀਂ, ਔਰ ਬਹੁਤ ਸਾਰੀਆਂ ਜ਼ਮੀਨਾਂ ਇਹ ਜਿਹੀਆਂ ਜਿਨ੍ਹਾਂ ਨੂੰ ਐਕਵਾਇਰ ਕਰ ਲਿਆ ਗਿਆ ਸਰਕਾਰੀ ਖਜ਼ਾਨੇ ਦੇ ਵਿੱਚੋਂ, ਬਾਅਦ ਦੇ ਵਿੱਚੋਂ ਕਾਰਪੋਰੇਟ ਦੇ ਹਵਾਲੇ ਕਰ ਦਿੱਤਾ ਗਿਆ। ਲੁੱਟ ਕਿਹਦੀ ਆ? ਪੈਸਾ ਕੌਣ ਬਣਾ ਗਿਆ ਵਿੱਚੋਂ? ਕਮਾਲ ਦੀ ਗੱਲ ਆ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜ਼ਮੀਨਾਂ ਨੂੰ ਛੁਡਵਾ ਕੇ ਇਹਨਾਂ ਨੂੰ ਠੇਕੇ ਦਿੱਤਾ ਜਾਣਾ ਚਾਹੀਦਾ, ਔਰ ਜਿਹੜਾ ਤੀਜਾ ਹਿੱਸਾ ਸਾਡੇ ਦੂਜੇ ਭਾਈਚਾਰਿਆਂ ਦਾ ਬਣਦਾ ਹੱਕ ਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ। ਔਰ ਇਹ ਜ਼ਮੀਨਾਂ ਤੇ ਕਬਜ਼ੇ ਕਰਕੇ ਇਕੱਲਾ ਇਹ ਨਹੀਂ ਗਾ ਕਿ ਪ੍ਰੋਪਰਟੀਆਂ ਜਿਹੜੀਆਂ ਵਾ ਉਹ ਸਾਡੀਆਂ ਚਲੀਆਂ ਗਈਆਂ, ਸਾਡੇ ਅਸਾਸੇ ਖੋਲ੍ਹੇ ਗਏ ਆ ਇੰਡਾਇਰੈਕਟਲੀ ਤੌਰ ਤੇ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੈਂਡੀਕੈਪਡ ਆ। ਅਸਾਸੇ ਬਹੁਤ ਜ਼ਰੂਰੀ ਹੁੰਦੇ ਆ ਕਰਾਜ ਦੀ ਤਰੱਕੀ ਵਾਸਤੇ। ਅੱਜ ਸ਼੍ਰੀਲੰਕਾ ਨਾਲ ਸਾਡੀਆਂ ਜੇਕਰ ਰਿਲੇਟ ਕਰ ਰਿਹਾ ਨਾ ਪੋਲੀਟੀਸ਼ੀਅਨ, ਉਹ ਕਮਲੇ ਨਹੀਂ ਗਏ, ਉਹਨਾਂ ਨੂੰ ਪਤਾ ਵਾ ਕਿ ਇੱਥੇ ਇਹ ਸਾਰਾ ਕੁਝ ਹੋ ਰਿਹਾ ਵਾ। ਸੋ ਜੇਕਰ ਇਹ ਜ਼ਮੀਨਾਂ ਦੇ ਕਾਲੇ ਧੰਦੇ ਤੇ ਨਜ਼ਰ ਮਾਰ ਗਏ ਤਾਂ ਪੰਜਾਬ ਦਾ ਕਰਜ਼ਾ ਕੱਖ ਵੀ ਨਹੀਂ ਹੈ। ਪਰ ਅਸੀਂ ਨਹੀਂ ਇਹ ਸਲਾਹ ਦੇ ਸਕਦੇ ਕਿ ਪੰਜਾਬ ਦੇ ਅਸਾਸੇ ਵੇਚ ਕੇ ਕਰਜ਼ਾ ਲਾ ਲਓ, ਪਰ ਅਸੀਂ ਇਹ ਤਾਂ ਕਹਿ ਸਕਦੇ ਨਾ ਸਾਰੇ ਮਿਲ ਕੇ ਕਿ ਪੰਜਾਬ ਦੀਆਂ ਜ਼ਮੀਨਾਂ ਤੋਂ ਕਬਜ਼ੇ ਛੁਡਾ ਲਓ। ਸੋ ਅਗਲੀ ਵਾਰੀ ਰਿਪੋਰਟ ਦੇ ਵਿੱਚ ਫਿਰ ਚਰਚਾ ਕਰਾਂਗੇ। ਅੱਜ ਦੀ ਰਿਪੋਰਟ ਦੇ ਵਿੱਚ, ਇਦੋਂ ਪਹਿਲਾਂ ਵਾਲੀ ਰਿਪੋਰਟ ਦੇ ਵਿੱਚ ਚਰਚਾ ਇਹ ਕੀਤੀ ਸੀਗੀ ਕਿ ਕਿਵੇਂ ਜਿਹੜੇ ਸਿੰਗਰ ਨੇ, ਕਲਾਕਾਰ ਨੇ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ, ਉਹਨਾਂ ਨੇ ਅਹੁਦਿਆਂ ਦੀ ਦੁਰਵਰਤੋਂ ਕੀਤੀ। ਹੁਣ ਚਰਚਾ ਕੀਤੀ ਹੈ ਕਿ ਕਾਰਪੋਰੇਟਸ ਪਲੱਸ ਪੋਲੀਟੀਸ਼ੀਅਨਸ ਦਾ ਜਿਹੜਾ ਆਪਸੀ ਗੱਠਜੋੜ ਆ। ਇਸ ਤੋਂ ਅਗਲੀ ਰਿਪੋਰਟ ਦੇ ਵਿੱਚ ਚਰਚਾ ਇਹ ਕਰਾਂਗੇ ਕਿ ਕਿਵੇਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਪਹਿਲਾਂ ਐਕਵਾਇਰ ਕੀਤੀਆਂ ਤੇ ਫਿਰ ਉਹਨਾਂ ਜ਼ਮੀਨਾਂ ਨੂੰ ਕਾਰਪੋਰੇਟ ਨੂੰ ਦਿੱਤਾ ਗਿਆ ਤੇ ਵਾਪਸ ਲੋਕਾਂ ਨੂੰ ਦਿੱਤੀਆਂ ਹੀ ਨਹੀਂ ਗਈਆਂ। ਹਾਲਾਂਕਿ ਜਿਨ੍ਹਾਂ ਦੇ ਉਜਾੜੇ ਹੋਏ, ਮੁੜ ਵਸੇਬੇ ਹੋਏ, ਉਹਨਾਂ ਦੀ ਚਰਚਾ ਹੀ ਕਿਤੇ ਨਹੀਂ ਗਈ। ਸੋ ਮਿਲਾਂਗੇ ਅਗਲੀ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।